ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਪਿਛਲੇ 30 ਸਾਲਾਂ ਤੋਂ ਸਿੱਖ ਕੌਮ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਵੇਖੀ ਹੈ। ਜੂਨ 84 ਦਾ ਘੱਲੂਘਾਰਾ ਹੋਵੇ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਜਾਂ ਪੰਜਾਬ ਵਿੱਚ ਪਿਛਲੇ 3 ਦਹਾਕਿਆਂ ਵਿੱਚ ਮਾਰੇ ਗਏ ਹਜ਼ਾਰਾਂ ਸਿੱਖ ਗੱਭਰੂ ਹੋਣ, ਕਾਤਲਾਂ ਨੂੰ ਅਜੇ ਤੱਕ ਕੋਈ ਸਜ਼ਾ ਯਾਫਤਾ ਨਹੀਂ ਕੀਤਾ ਗਿਆ। 30 ਸਾਲ ਬਾਅਦ ਵੀ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ, ਜਦੋਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਬੇਗੁਨਾਹ ਸਿੱਖ ਟਾਡਾ ਵਰਗੇ ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਕੇ ਫਾਂਸੀ ਦੀਆਂ ਕਾਲੀਆਂ ਕੋਠੜੀਆਂ ਵਿੱਚ ਮੌਤ ਦੀਆਂ ਘੜੀਆਂ ਦਾ ਇੰਤਜ਼ਾਰ ਕਰ ਰਹੇ ਹਨ। ਕੌਮ ਦਾ ਇੱਕ ਵੱਡਾ ਹਿੱਸਾ ਸੁੱਤਾ ਪਿਆ ਹੈ ਅਤੇ ਕੁਝ ਨੇ ਜ਼ੁਲਮ ਦੇ ਸਾਹਮਣੇ ਅੱਖਾਂ ਮੀਟੀਆਂ ਹੋਈਆਂ ਹਨ। ਕੁਝ ਜਾਗਦੀਆਂ ਜ਼ਮੀਰਾਂ ਵਾਲੇ ਗੁਰਸਿੱਖ ਅੱਜ ਵੀ ਇਨਸਾਫ ਲੈਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਅੱਜ ਅਸੀਂ ਜਿਸ ਅਹਿਮ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਉਹ ਹਨ ਸਰਦਾਰ ਇਕਬਾਲ ਸਿੰਘ ਭੱਟੀ, ਜਿਹੜੇ ਕਿ ਭਾਵੇਂ ਫਰਾਂਸ ਦੇ ਵਾਸੀ ਹਨ ਪਰ ਜਿਨ੍ਹਾਂ ਦਾ ਦਿਲ ਸਿੱਖੀ ਦਰਦ ਨਾਲ ਭਰਿਆ ਹੋਇਆ ਹੈ। ਪਿਛਲੇ ਲਗਭਗ 55 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਉਹ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬੈਠੇ ਹਨ। ਉਹਨਾਂ ਦੀਆਂ ਮੁੱਖ ਮੰਗਾਂ ਹਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣਾ, ਇਸ ਦੇ ਲਈ ਗੁਜਰਾਤ ਦੀ ਤਰਜ਼ ਤੇ ਫਾਸਟ ਟਰੈਕ ਕੋਰਟ ਬਣਾਉਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਅਤੇ ਸਰਕਾਰ ਵੱਲੋਂ ਵਿਦੇਸ਼ੀ ਸਿੱਖਾਂ ਦੀਆਂ ਬਣਾਈਆਂ ਕਾਲੀਆਂ ਸੂਚੀਆਂ ਖਤਮ ਕਰਨਾ। ਭਾਵੇਂ ਕਿ ਪਹਿਲਾਂ ਇਹਨਾਂ ਦੀ ਭੁੱਖ ਹੜਤਾਲ ਨੂੰ ਸਿੱਖ ਕੌਮ ਵੱਲੋਂ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਪਰ ਭਾਈ ਸਾਹਿਬ ਆਪਣੇ ਨਿਸ਼ਾਨੇ ਤੇ ਡਟੇ ਰਹੇ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਤੀ ਰੂਪ ਵਿੱਚ ਭਰੋਸੇ ਦਿੱਤੇ ਹਨ ਅਤੇ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦੀ ਵੀ ਸੁਪਰੀਮ ਕੋਰਟ ਵੱਲੋਂ 31 ਜਨਵਰੀ ਨੂੰ ਮੁੜ ਸੁਣਵਾਈ ਕੀਤੀ ਜਾਣੀ ਹੈ, ਜਿੱਥੋਂ ਕਿ ਇਨਸਾਫ ਮਿਲਣ ਦੀ ਕੁਝ ਆਸ ਬੱਝੀ ਹੈ। ਵੀਅਰਸ, ਅਸੀਂ ਹੁਣ ਤੁਹਾਨੂੰ ਭਾਈ ਇਕਬਾਲ ਸਿੰਘ ਭੱਟੀ ਨਾਲ ਜੰਤਰ ਮੰਤਰ ਰੋਡ ਤੋਂ ਦਿੱਲੀ ਤੋਂ ਮਿਲਾਨ ਜਾ ਰਹੇ ਹਾਂ ਤੇ ਉਹ ਸਾਨਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਦੁਬਾਰਾ ਇੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਸਾਡੇ TV 84 ਦੇ ਦਰਸ਼ਕਾਂ ਨੂੰ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕਿਵੇਂ ਮਨੁੱਖੀ ਹੱਕਾਂ ਦੇ ਇਸ ਖੇਤਰ ਵਿੱਚ ਆਏ, ਆਪਣੀ ਜਾਨ ਦਾਅ ਤੇ ਲਗਾਈ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਇਹ ਤੇ ਗੱਲ ਨੋਰਮਲ, ਇੱਕ ਸਿੱਖ ਹੋਣ ਦੇ ਨਾਤੇ ਸਿੱਖ ਕੌਮ ਨੇ ਜੋ ਆਪਣੇ ਪਿੰਡੇ ਤੇ ਸੰਤਾਪ ਹੰਢਾਇਆ ਪਿਛਲੇ 3 ਦਹਾਕਿਆਂ ਚੋਂ, ਮੈਂ ਇਸ ਤੋਂ ਭਲੀ ਭਾਂਤ ਜਾਣੂ ਸੀ ਤੇ ਲੇਕਿਨ ਮੇਰੇ ਦਿਲ ਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਗੱਲ ਘਰ ਕਰਦੀ ਰਹੀ ਕਿ ਸਾਨੂੰ ਆਖਰਕਾਰ ਨਿਆਂ ਕਦੋਂ ਮਿਲੇਗਾ। ਕੋਈ ਸਿੱਖ ਕੌਮ 'ਚ ਕੋਈ ਜਾਗੇਗਾ ਜਿਹੜਾ ਕਿ ਕਦੀ ਕੋਈ ਹਾਅ ਦਾ ਨਾਰਾ ਜ਼ਰੂਰ ਮਾਰੇਗਾ। ਲੇਕਿਨ ਪਿੱਛੇ ਜੇ ਜਦੋਂ 30 ਸਾਲ ਬੀਤਣ ਦੇ ਬਾਅਦ ਵੀ ਭਾਰਤ ਦੀ ਜੁਡੀਸ਼ਰੀ ਨੇ ਸੱਜਣ ਕੁਮਾਰ ਨੂੰ ਜਦੋਂ ਬਰੀ ਕਰ ਦਿੱਤਾ ਤਾਂ ਉਸ ਟਾਈਮ ਦਿਲ ਦੇ ਵਿੱਚ ਖਿਆਲ ਆਇਆ ਕਿ ਜੇਕਰ ਅਸੀਂ ਸਾਰੇ ਤਰੀਕੇ ਵਰਤ ਲਏ ਨੇ, ਅਸੀਂ ਮੈਮੋਰੰਡਮ ਵੀ ਦੇ ਕੇ ਦੇਖੇ, ਧਰਨੇ ਵੀ ਦੇ ਕੇ ਦੇਖੇ, ਕੋਈ ਵੀ ਜਿਹੜਾ ਲੀਗਲੀ ਪੁਆਇੰਟ ਜਾਂ ਜਿਹੜਾ ਸਾਡੇ ਸੰਵਿਧਾਨਕ ਹੱਕ ਸੀ ਜਿਨ੍ਹਾਂ ਰਾਹੀਂ ਅਸੀਂ ਰੋਸ ਮੁਜ਼ਾਹਰੇ ਕਰ ਸਕਦੇ ਸੀ ਜਾਂ ਗੋਲਮੇਜ ਕਾਨਫਰੰਸਾਂ ਕਦੇ ਹਰ ਤਰੀਕਾ ਵਰਤ ਕੇ ਦੇਖ ਲਿਆ ਤੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਕਿਉਂ ਨਾ ਇੱਕ ਅਜਿਹਾ ਤਰੀਕਾ ਅਪਣਾਇਆ ਜਾਵੇ ਜਿਹਦੇ ਨਾਲ ਘੱਟ ਤੋਂ ਘੱਟ ਇਹਨਾਂ ਨੂੰ ਇਹ ਤਾਂ ਪਤਾ ਲੱਗੇ ਕਿ ਸਿੱਖ ਕੌਮ ਦੇ ਵਿੱਚ ਵੀ ਕੋਈ ਜਿੰਦਾ ਜ਼ਮੀਰ ਵਾਲੇ ਇਨਸਾਨ ਜਿਹੜੇ ਨੇ ਉਹ ਅਜੇ ਤੱਕ ਬਾਕੀ ਨੇ। ਤੇ ਮੈਂ ਪਿੱਛੇ 8 ਮਈ ਤੋਂ ਲੈ ਕੇ 30 ਮਈ ਤੱਕ ਉਦੋਂ ਵੀ ਭੁੱਖ ਹੜਤਾਲ ਤੇ ਜਿਹੜੀਆਂ ਮੇਰੀਆਂ ਮੰਗਾਂ ਨੇ, ਅੱਜ ਇਹਨਾਂ ਮੰਗਾਂ ਨੂੰ ਲੈ ਕੇ ਸੰਬੰਧ ਦੇ ਵਿੱਚ ਮੈਂ ਬੈਠਾ ਸੀ ਤੇ ਉਸ ਟਾਈਮ ਜਿਹੜੇ ਹੁਣ ਦੇ ਦਿੱਲੀ ਦੇ ਮੁੱਖ ਮੰਤਰੀ ਨੇ ਮਿਸਟਰ ਕੇਜਰੀਵਾਲ ਜੀ, ਇਹ ਮੇਰੇ ਕੋਲ ਉਦੋਂ ਆਏ ਸਨ, 2 ਵਾਰੀ ਉਦੋਂ ਮਿਲੇ ਸੀ। ਇਹਨਾਂ ਦੇ ਵਰਕਰ ਵੀ ਮੇਰੇ ਨਾਲ ਬੈਠਦੇ ਰਹੇ ਤੇ ਉਦੋਂ ਇਹਨਾਂ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਦੋਂ ਵੀ ਜੇਕਰ ਅਸੀਂ ਪਾਵਰ ਦੇ ਵਿੱਚ ਆਏ ਤਾਂ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਜ਼ਰੂਰ ਮਨਵਾਵਾਂਗੇ, ਲੇਕਿਨ ਤੂੰ ਇਹ ਜਿਹੜਾ ਰਾਹ ਜਿਹੜਾ ਅਪਣਾਇਆ ਇਹਨੂੰ ਤੂੰ ਛੱਡ ਦੇ। ਤੇ ਨਾਲ ਦਿੱਲੀ ਕਮੇਟੀ ਦੀ ਵੀ ਉਸ ਟਾਈਮ ਜਿਹੜੀ ਇਹ ਮਤਲਬ ਕੀ ਕਹਿੰਦੇ ਸ਼ਲਾਘਾ ਕਰਨੀ ਬਣਦੀ ਕਿ ਉਹਨਾਂ ਨੇ ਵੀ ਸਾਰਿਆਂ ਨੇ ਆ ਕੇ ਮੇਰੀ ਭੁੱਖ ਹੜਤਾਲ ਖਤਮ ਕਰਵਾਈ ਸੀ। ਤੇ ਇਹ ਹੁਣ ਜਿਹੜੀ ਹੈ ਮੈਂ ਇਸ ਟਾਈਮ ਫੇਰ ਦੁਬਾਰਾ ਜਦੋਂ ਮੁੱਖ ਮੰਤਰੀ ਬਣੇ ਨੇ ਤੇ ਇਹਨਾਂ ਨੇ ਮੈਨੂੰ 3 ਮਹੀਨੇ ਦਾ ਟਾਈਮ ਦਿੱਤਾ ਸੀ ਉਸ ਟਾਈਮ ਮਈ ਦੇ ਵਿੱਚ, ਲੇਕਿਨ ਮੈਂ 3 ਮਹੀਨੇ ਦੇ ਬਾਅਦ 8 ਮਹੀਨਿਆਂ ਦੇ ਬਾਅਦ ਫੇਰ ਦੁਬਾਰਾ ਉਸੇ ਮੋਰਚੇ ਤੋਂ ਆ ਕੇ ਜਦੋਂ ਮੈਂ ਡਟਿਆ ਤੇ ਸਭ ਤੋਂ ਜ਼ਿਆਦਾ ਵੱਡੀ ਸ਼ਲਾਘਾ ਤੇ ਕਰਨ ਵਾਲੀ ਬਣਦੀ ਸਿੱਖ ਜਥੇਬੰਦੀਆਂ ਦੀ, ਸਿੱਖ ਸੰਗਤ ਦੀ, ਸਿੰਘ ਸਮੁਦਾਇ ਦੀ ਕਿ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਸਾਡੇ ਸੰਘਰਸ਼ ਨੂੰ ਜਿਹੜੇ ਮਤਲਬ ਸਿਖਰਾਂ ਤੇ ਪਹੁੰਚਾਇਆ। ਤੇ ਅੱਜ ਉਹੀ ਦਿੱਲੀ ਦਾ ਮੁੱਖ ਮੰਤਰੀ ਜਿਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੀਆਂ ਲਿਖਤੀ ਰੂਪ ਦੇ ਵਿੱਚ ਮੰਗਾਂ ਮੰਨ ਕੇ, ਕਿਉਂਕਿ ਇਸ ਤੋਂ ਪਹਿਲਾਂ 15 ਸਾਲ ਜਿਹੜਾ ਰਾਜ ਰਿਹਾ ਦਿੱਲੀ ਸਟੇਟ ਦੇ ਵਿੱਚ ਉਹ ਕਾਂਗਰਸ ਦਾ ਰਾਜ ਰਿਹਾ ਤੇ ਕਾਂਗਰਸ ਹੀ ਸਾਰਾ ਕੁਝ ਕਰਵਾਉਣ ਵਾਲੇ ਸੀ, ਸਾਰਿਆਂ ਨੂੰ ਪਤਾ। ਆਪਾਂ ਇਹਦੇ ਚ ਕੋਈ ਉਹਲੇ ਛੁਪੇ ਵਾਲੀ ਗੱਲ ਕੋਈ ਨਹੀਂ ਰਹੀ ਤੇ ਰਾਹੁਲ ਨੇ ਵੀ ਪਿਛਲੇ 1-2 ਦਿਨਾਂ ਦੇ ਵਿੱਚ ਮੰਨਿਆ ਕਿ ਉਸ ਟਾਈਮ ਜਿਹੜਾ ਇਹਨਾਂ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਜਿਹੜਾ ਉਸ ਟਾਈਮ
ਕੁਝ ਕਾਂਗਰਸ ਦਾ ਵੀ ਹੱਥ ਸੀ, ਕਿਉਂਕਿ ਸੱਚਾਈ ਹੌਲੀ ਹੌਲੀ ਬਾਹਰ ਆਉਣ ਲੱਗ ਪਈ ਹੈ। ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਵੀ ਮੇਰੇ ਦਿਲ ਦੇ ਵਿੱਚ ਜੋ ਦਰਦ ਸੀ ਉਹ ਬਾਹਰ ਆਇਆ ਤੇ ਮੈਂ ਇਹ ਜਿਹੜਾ ਭੁੱਖ ਹੜਤਾਲ ਦਾ ਜਿਹੜਾ ਰਾਹ ਉਹ ਚੁਣਿਆ ਜੀ। ਤੇ ਵੀਰ ਜੀ, ਹੋਰ ਸਵਾਲਾਂ ਦੇ ਜਵਾਬ ਲੈਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਸੀਂ ਬਾਹਰੀ ਸਿੱਖ ਸੰਗਤਾਂ ਨੂੰ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿਓ। ਦੇਖੋ ਜਿਹੜੀ ਸਿਹਤ ਹੈ ਤੇ ਇੱਕ ਰੱਬ ਨੇ ਸਰੀਰ ਦਿੱਤਾ ਤੇ ਰੱਬ ਨੇ ਇੱਕ ਦਿਨ ਲੈਣਾ, ਲੇਕਿਨ ਫਿਰ ਵੀ ਚਲੋ ਦੁਨੀਆਦਾਰੀ ਦੇ ਤੌਰ ਤੇ ਮੈਂ ਡਾਕਟਰੀ ਜਿਹੜੀ ਉਹ ਸਹਾਇਤਾ ਪੂਰੀ ਲੈਂਦਾ ਰਿਹਾ ਵਾਂ। ਡਾਕਟਰ ਹਮੇਸ਼ਾ ਹੀ ਆ ਕੇ ਮੈਨੂੰ ਚੈੱਕ ਕਰਦੇ ਨੇ, ਪਰ ਇੱਕ ਗੱਲ ਹੈਗੀ ਕਿ ਮੈਨੂੰ ਸਿਵਾਏ ਇੱਕ ਦੋ ਵਾਰੀ ਮੈਂ ਪੇਨ ਦੀਆਂ ਗੋਲੀਆਂ ਤੋਂ ਬਿਨਾਂ ਕੋਈ ਵੀ ਜਿਹੜੀ 55 ਦਿਨਾਂ 'ਚ ਮੈਨੂੰ ਚੱਲ ਪਿਆ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਡਾਕਟਰੀ ਸਹਾਇਤਾ ਲੈਣ ਦੀ ਮੈਨੂੰ ਜ਼ਿਆਦਾ ਲੋੜ ਨਹੀਂ ਪਈ, ਲੇਕਿਨ ਚੈੱਕਅਪ ਮੇਰਾ ਬਰਾਬਰ ਜਿਹੜਾ ਹੁੰਦਾ ਰਿਹਾ ਆ। ਤੇ ਜਿਹੜੀ ਕੱਲ ਦੀ ਰਿਪੋਰਟ ਆਈ ਤੇ ਡਾਕਟਰ ਨਹੀਂ ਆਏ ਤੱਕ ਸਵੇਰੇ ਕੱਲ ਦੀ ਰਿਪੋਰਟ ਦੇ ਮੁਤਾਬਕ ਮੇਰਾ ਬਲੱਡ ਪ੍ਰੈਸ਼ਰ ਲੋ ਚੱਲ ਰਿਹਾ ਤੇ ਬਲੱਡ ਸ਼ੂਗਰ ਜਿਹੜੀ ਕਦੀ ਮੈਨੂੰ 300 ਤੋਂ ਜ਼ਿਆਦਾ ਹੀ ਰਹਿੰਦੀ ਸੀ, ਉਹ ਕੱਲ ਮਤਲਬ ਡਿੱਗਦੀ 49 ਤੇ ਆ ਚੁੱਕੀ ਹੈ, ਜਿਹੜੀ ਕਿ ਬਹੁਤ ਇੱਕ ਚਿੰਤਾ ਦਾ ਵਿਸ਼ਾ। ਤੇ ਇੰਨੀ ਬਲੱਡ ਸ਼ੂਗਰ ਦਾ ਡਿੱਗਣਾ ਜਿਹੜਾ ਸਰੀਰ ਲਈ ਵੀ ਹਾਨੀਕਾਰਕ ਆ ਤੇ ਬਲੱਡ ਪ੍ਰੈਸ਼ਰ ਵੀ ਲੋ ਆ ਤੇ ਭਾਰ ਜਿਹੜਾ ਮੇਰਾ 20 ਕਿਲੋ ਤੇ ਕੋਈ 700 ਗ੍ਰਾਮ ਹੋਣ ਤੱਕ ਟੋਟਲ ਜਿਹੜਾ ਇੰਨੇ ਜੀ। ਹੈਲੋ ਵੀਅਰਸ, ਲੱਗਦਾ ਹੈ ਕਿ ਸਾਡੀ ਲਾਈਨ ਗੱਟੀ ਜਾ ਚੁੱਕੀ ਹੈ। ਮੇਬੀ ਦੇयर इज अ ਟੈਕਨੀਕਲ ਪ੍ਰੋਬਲਮ ਇੱਥੇ। ਕਿ ਛੋਟਾ ਜਿਹਾ ਬ੍ਰੇਕ ਲੈਣੇ ਹਾਂ, ਬ੍ਰੇਕ ਤੋਂ ਬਾਅਦ ਵੀ ਅਸੀਂ ਇਹਨਾਂ ਦੇ ਨਾਲ ਇਸੇ ਤਰ੍ਹਾਂ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ।